अस्सलाम वालेकुम। ਇੱਥੇ ਰੱਖ ਨਿਊਜ਼ ਦੇਖਣ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਂਦਾ ਹੈ। ਆਓ ਤੁਹਾਨੂੰ ਖਬਰਾਂ ਸੁਣਾਵਾਂ। ਆਪਾਂ ਆਇਨੀ ਵੇਲਾ ਪੂਰਾ ਕਰਕੇ ਸਰਕਾਰ ਛੱਡ ਦਿਆਂਗੇ। ਇਹ ਗੱਲ ਪਾਕਿਸਤਾਨ ਦੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਲਾਹੌਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਇਆ ਆਖੀ। ਸ਼ਹਬਾਜ਼ ਸ਼ਰੀਫ ਦਾ ਇਹ ਵੀ ਕਹਿਣਾ ਸੀ ਕਿ ਚੋਣਾਂ ਦੀ ਤਾਰੀਖ ਦੇਣਾ ਤੇ ਚੋਣਾਂ ਕਰਾਉਣਾ ਚੋਣ ਕਮਿਸ਼ਨ ਦਾ ਕੰਮ ਹੈ ਅਤੇ ਇਹ ਕੰਮ ਚੋਣ ਕਮਿਸ਼ਨ ਨੂੰ ਆਇਨ ਦੇ ਮੁਤਾਬਕ ਕਰਨਾ ਹੈ। ਇਹ ਗੱਲ ਵੀ ਚੇਤਾ ਰਵੇ ਕਿ ਸਾਂਝੀ ਸਰਕਾਰ ਵਿੱਚ ਸ਼ਾਮਲ ਇਤਿਹਾਦੀ ਜਮਾਤਾਂ ਦੇ ਆਗੂਆਂ ਨੇ ਕੌਮੀ ਅਸੈਂਬਲੀ ਦੇ ਆਇਨੀ ਵੇਲੇ ਤੋਂ ਕੁਝ ਦਿਨ ਪਹਿਲਾਂ ਕੌਮੀ ਅਸੈਂਬਲੀ ਤੋੜਨ ਉੱਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਕੌਮੀ ਅਸੈਂਬਲੀ ਦਾ ਦਸਤੂਰੀ ਵੇਲਾ 13 ਅਗਸਤ ਨੂੰ ਪੂਰਾ ਹੋ ਰਿਹਾ ਹੈ। ਨਵੰਬਰ ਮਹੀਨੇ ਵਿੱਚ ਚੋਣਾਂ ਲਈ 9-10 ਅਗਸਤ ਨੂੰ ਕੌਮੀ ਅਸੈਂਬਲੀ ਤੋੜਨ ਉੱਤੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ। ਵੱਡੀ ਗੱਲ ਇਹਦੇ ਵਿੱਚ ਇਹ ਵੇ ਕਿ 13 ਅਗਸਤ ਨੂੰ ਕੌਮੀ ਅਸੈਂਬਲੀ ਦਾ ਸਮਾਂ ਪੂਰਾ ਹੋਣ ਤੇ ਚੋਣਾਂ 60 ਦਿਨਾਂ ਕਰਾਣੀਆਂ ਹੁੰਦੀਆਂ ਨੇ ਅਤੇ ਸਮੇਂ ਤੋਂ ਪਹਿਲਾਂ ਅਸੈਂਬਲੀ ਤੋੜਨ ਤੇ ਚੋਣਾਂ 90 ਦਿਨਾਂ ਵਿੱਚ ਕਰਾਣੀਆਂ ਹੁੰਦੀਆਂ ਨੇ। ਜੇ 90 ਦਿਨਾਂ ਦੇ ਆਪਸ਼ਨ ਦਾ ਵਰਤੋਂ ਕੀਤਾ ਜਾਵੇ ਤੇ ਚੋਣਾਂ ਨਵੰਬਰ ਮਹੀਨੇ ਵਿੱਚ ਹੋਣ ਦੀਆਂ। ਇਸ ਕਰਕੇ ਸਿਆਸੀ ਜਮਾਤ ਤੋਂ ਚੋਣ ਪ੍ਰਚਾਰ ਲਈ 1 ਮਹੀਨੇ ਦਾ ਹੋਰ ਸਮਾਂ ਲੱਭ ਸਕਦਾ ਹੈ। ਇਸ ਤੋਂ ਪਹਿਲਾਂ ਸ਼ਹਬਾਜ਼ ਸ਼ਰੀਫ ਨੇ ਆਪਣੇ ਟਵਿੱਟਰ ਖਾਤੇ ਉੱਤੋਂ ਟਵੀਟ ਕਰਦੇ ਹੋਇਆ ਆਖਿਆ ਸੀ ਕਿ ਪਾਕਿਸਤਾਨ ਦਾ IMF ਨਾਲ 3 ਅਰਬ ਡਾਲਰ ਦਾ ਸਟਾਫ ਲੈਵਲ ਮੁਆਹਦਾ ਤੈਅ ਪਾ ਗਿਆ ਹੈ। ਪਾਕਿਸਤਾਨ ਦੇ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਕਿਹਾ ਹੈ ਕਿ ਇਸ ਮੁਆਹਦੇ ਨਾਲ ਜ਼ਰ ਮੁਬਾਦਲਾ ਦੇ ਭੰਡਾਰ ਪੱਕੇ ਹੋਣ ਦੇ ਤੇ ਮੁਲਕ ਨੂੰ ਮਾਸ਼ੀ ਤੌਰ ਉਤੇ ਸੁੱਖ ਲੱਭੇਗਾ। ਆਪਣੇ ਟਵੀਟ ਵਿੱਚ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਆਖਿਆ, ਅਲਹਮਦੁਲਿਲਾ, ਮੈਂ ਖੁਸ਼ੀ ਦੇ ਨਾਲ ਐਲਾਨ ਕਰਦਾ ਹਾਂ ਕਿ ਪਾਕਿਸਤਾਨ ਤੇ IMF ਦੇ ਵਿਚਾਲੇ ਸਟੈਂਡ ਬਾਈ ਅਰੇਂਜਮੈਂਟ ਦੇ ਤੌਰ ਤੇ 9 ਮਹੀਨਿਆਂ ਲਈ 3 ਅਰਬ ਡਾਲਰ ਦਾ ਮੁਆਹਦਾ ਹੋ ਗਿਆ ਹੈ। ਤੇ ਉਹਨਾਂ ਆਖਿਆ, ਮੈਂ ਖਜ਼ਾਨੇ ਦੇ ਵਜ਼ੀਰ ਇਸਾਕ ਡਾਰ ਤੇ ਉਹਨਾਂ ਦੀ ਟੀਮ ਦੀ ਭੱਜ ਦੌੜ ਤੇ ਮਿਹਨਤ ਦੀ ਕਦਰ ਕਰਨਾ ਵਾ ਤੇ ਮੈਂ IMF ਦੀ ਵੀ MD ਤੇ ਉਹਨਾਂ ਦੀ ਟੀਮ ਵੱਲੋਂ ਔਖੇ ਵੇਲੇ ਸਾਡੀ ਬਾਹ ਫੜਨ ਦਾ ਵੀ ਧੰਨਵਾਦੀ ਹਾਂ। ਖਜ਼ਾਨੇ ਦੇ ਵਫਾਕੀ ਵਜ਼ੀਰ ਇਸਾਕ ਡਾਰ ਨੇ ਆਉਣ ਵਾਲੇ 15 ਦਿਨਾਂ ਲਈ ਤੇਲ ਦੇ ਨਵੇਂ ਮੁੱਲ ਦਾ ਐਲਾਨ ਕਰ ਦਿੱਤਾ ਹੈ। ਮੀਡੀਆ ਉਤੇ ਨਸ਼ਰ ਆਪਣੇ ਬਿਆਨ ਵਿੱਚ ਆਖਿਆ ਕਿ ਪੈਟਰੋਲ ਦੇ ਮੁੱਲ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਅਗਲੇ 15 ਦਿਨਾਂ ਲਈ ਪੈਟਰੋਲ ਦਾ ਮੁੱਲ ਉਹ ਹੀ ਰਹੇਗਾ ਤੇ ਡੀਜ਼ਲ ਦੇ ਮੁੱਲ ਵਿੱਚ 7.5 ਰੁਪਏ ਵਾਧਾ ਕੀਤਾ ਜਾ ਰਿਹਾ ਹੈ। ਇਸਾਕ ਡਾਰ ਨੇ ਆਖਿਆ, ਸੰਸਾਰ ਮੰਡੀ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਡੀਜ਼ਲ ਦੇ ਮੁੱਲ ਵਿੱਚ 3.5 ਡਾਲਰ ਦਾ ਵਾਧਾ ਓਗਰਾ ਵੱਲੋਂ ਰਿਪੋਰਟ ਕੀਤਾ ਗਿਆ ਹੈ। ਇਸੇ ਤਰ੍ਹਾਂ ਪੈਟਰੋਲ ਦਾ ਮੁੱਲ ਵੀ ਉੱਤੇ ਹੀ ਗਿਆ ਹੈ। ਇਸਾਕ ਡਾਰ ਨੇ ਆਖਿਆ ਕਿ ਓਗਰਾ ਭਾਵ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ ਨੇ ਪੂਰੀ ਕੋਸ਼ਿਸ਼ ਕੀਤੀ ਹੈ। ਸਰਕਾਰ ਤੇ ਵਜ਼ੀਰ ਆਜ਼ਮ ਦੀ ਮਤ ਦੇ ਮੁਤਾਬਕ ਜਿੰਨਾ ਵੀ ਹੋ ਸਕਦਾ ਹੈ ਘੱਟ ਤੋਂ ਘੱਟ ਵਾਧਾ ਕੀਤਾ ਅਤੇ ਇਹਦੇ ਨਤੀਜੇ ਵਿੱਚ ਪੈਟਰੋਲ ਦੇ ਮੁੱਲ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਓਗਰਾ ਵੱਲੋਂ ਜਾਰੀ ਕੀਤੇ ਗਏ ਤੇਲ ਦੇ ਨਵੇਂ ਮੁੱਲ ਇਹ ਨੇ। ਪੈਟਰੋਲ 1 ਲੀਟਰ 262 ਰੁਪਏ, ਡੀਜ਼ਲ 1 ਲੀਟਰ 260 ਰੁਪਏ, ਲਾਈਟ ਡੀਜ਼ਲ 147 ਰੁਪਏ 68 ਪੈਸੇ, ਮਿੱਟੀ ਦਾ ਤੇਲ 164 ਰੁਪਏ ਤੇ 7 ਪੈਸੇ। ਸਵੀਡਨ ਵਿੱਚ ਹੋਈ ਕੁਰਾਨ ਪਾਕ ਨੂੰ ਅੱਗ ਲਾ ਕੇ ਸਾੜਨ ਦੀ ਇੱਕ ਪਲੀਤ ਹਰਕਤ। ਸਵੀਡਨ ਦੇ ਸਟਾਕਹੋਮ ਵਿੱਚ ਕੁਰਾਨ ਪਾਕ ਨੂੰ ਅਦਾਲਤੀ ਇਜਾਜ਼ਤ ਨਾਲ ਅੱਗ ਲਾਉਣ ਤੇ ਸੰਸਾਰੀ ਇਸਲਾਮੀ ਭਾਈਚਾਰੇ ਦੀ ਕਮੇਟੀ OIC ਨੇ ਹੰਗਾਮੀ ਸੰਮੇਲਨ ਸੱਦ ਲਿਆ। ਅਰਬ ਮੀਡੀਆ ਦੇ ਮੁਤਾਬਕ OIC ਨੇ ਆਉਣ ਵਾਲੇ ਹਫ਼ਤੇ ਜੱਦੇ ਵਿੱਚ ਆਪਣੀ ਐਗਜ਼ੈਕਟਿਵ ਕਮੇਟੀ ਦਾ ਹੰਗਾਮੀ ਸੰਮੇਲਨ ਸੱਦਿਆ ਹੈ, ਜਿਹਦੇ ਵਿੱਚ ਕੁਰਾਨ ਪਾਕ ਨੂੰ ਅੱਗ ਲਾਉਣ ਦੇ ਨਤੀਜੇ ਉੱਤੇ ਵਿਚਾਰ ਸਾਂਝੇ ਕੀਤੇ ਜਾਣਗੇ। OIC ਦੇ ਬੁਲਾਰੇ ਨੇ ਕਿਹਾ ਕਿ ਸੰਮੇਲਨ ਵਿੱਚ ਇਸ ਪਲੀਤ ਹਰਕਤ ਦੇ ਖਿਲਾਫ ਚੁੱਕੇ ਗਏ ਕਦਮਾਂ ਉੱਤੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਜ਼ਰੂਰੀ ਕਾਰਵਾਈ ਦੇ ਬਾਰੇ ਵੀ ਇੱਕ ਆਵਾਜ਼ ਬਣਾਈ ਜਾਏਗੀ। ਦੂਜੇ ਪਾਸੇ ਯੂਰਪੀ ਯੂਨੀਅਨ ਨੇ ਸਵੀਡਨ ਵਿੱਚ ਹੋਈ ਇਸ ਗੰਦੀ ਹਰਕਤ ਦੀ ਡਾਢੇ ਅੱਖਰਾਂ ਵਿੱਚ ਨਿੰਦਾ ਕੀਤੀ। ਯੂਰਪੀ ਯੂਨੀਅਨ ਦਾ ਕਹਿਣਾ ਸੀ ਕਿ ਇਹ ਕੰਮ ਤੋਹੀਨ-ਅਮੇਜ਼ ਤੇ ਇਸ਼ਤਿਆਲ ਦਿਵਾਉਣ ਵਾਲਾ ਹੈ ਤੇ ਇਹ ਹਰਕਤ ਕਿਸੇ ਪਾਸੋਂ ਵੀ ਸਾਡੀ ਰਾਏ ਦੀ ਸ਼ਕਲ ਨਹੀਂ। ਯੂਰਪ ਵਿੱਚ ਨਸਲ ਪ੍ਰਸਤੀ, ਗੈਰ ਮੁਲਕੀਆਂ ਨਾਲ ਨਫ਼ਰਤ ਤੇ ਇੰਜ ਦੀਆਂ ਚਵਲਾਂ ਦੀ ਕੋਈ ਥਾਂ ਨਹੀਂ। ਯੂਰਪੀ ਯੂਨੀਅਨ ਦੇ ਬਿਆਨ ਵਿੱਚ ਇਹ ਵੀ ਆਖਿਆ ਕਿ ਕੁਰਾਨ ਪਾਕ ਨੂੰ ਅੱਗ ਲਾਣਾ ਬਹੁਤ ਵਾਧੂ ਤੋਹੀਨ ਇਸ ਕਰਕੇ ਵੀ ਹੈ ਕਿ ਇਹ ਹਰਕਤ ਉਸ ਵੇਲੇ ਕੀਤੀ ਗਈ ਜਦੋਂ ਮੁਸਲਮਾਨ ਈਦ ਮਨਾ ਰਹੇ ਸਨ। ਯੂਰਪੀ ਯੂਨੀਅਨ ਨੇ ਕਿਹਾ ਕਿ ਅਸੀਂ ਮੁਲਕ ਦੇ ਅੰਦਰੋਂ ਜਾਂ ਬਾਹਰੋਂ ਮਜ਼ਹਬ ਜਾਂ ਅਕੀਦੇ ਦੀ ਆਜ਼ਾਦੀ ਤੇ ਆਪਣੀ ਰਾਏ ਦੀ ਆਜ਼ਾਦੀ ਲਈ ਖੜੇ ਹਾਂ। ਹੁਣ ਵੇਲਾ ਆ ਗਿਆ ਹੈ ਕਿ ਅਸੀਂ ਐਸੀ ਸੋਚ ਵਿਚਾਰ ਸਾਂਝੇ ਕਰਕੇ ਕਸ਼ੀਦਗੀ ਨੂੰ ਰੋਕਣ ਲਈ ਇੱਕ ਦੂਜੇ ਦੇ ਮਾਨ ਸਨਮਾਨ ਲਈ ਮਿਲ ਕੇ ਖੜੇ ਹੋਈਏ। ਯੂਰਪੀ ਯੂਨੀਅਨ ਵੱਲੋਂ ਨਿੰਦਾ ਦਾ ਬਿਆਨ ਉਸ ਵੇਲੇ ਆਇਆ ਜਦੋਂ OIC ਨੇ ਇਸ ਮਾਮਲੇ ਉੱਤੇ ਹੰਗਾਮੀ ਸੰਮੇਲਨ ਸੱਦਣ ਦਾ ਐਲਾਨ ਕੀਤਾ।
ਕੋਇਟਾ ਸ਼ਹਿਰ ਦੇ ਸਿਵਲ ਲਾਈਨ ਥਾਣੇ ਉੱਤੇ ਦਸਤੀ ਬੰਬ ਨਾਲ ਹਮਲਾ, ਇੱਕ ਅਹਿਲਕਾਰ ਫਟਰ। ਸੀਸੀਟੀਵੀ ਦੀ ਵੀਡੀਓ ਮੁਤਾਬਕ ਥਾਣੇ ਦੇ ਵਿੱਚ ਮੁਲਜ਼ਮ ਦਸਤੀ ਬੰਬ ਸੱਟ ਕੇ ਤੇ ਨੱਸ ਜਾਂਦੇ ਨੇ। ਧਮਾਕੇ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਗਈ। ਥਾਣੇ ਦੇ ਆਲੇ ਦੁਆਲੇ ਦੇ ਘਰਾਂ ਵਿੱਚ ਖੌਫ ਤੇ ਦਹਿਸ਼ਤ ਫੈਲ ਗਈ। ਹਮਲੇ ਤੋਂ ਬਾਅਦ ਬੰਬ ਡਿਸਪੋਜ਼ਲ ਟੀਮ ਨੇ ਇਮਾਰਤ ਦੀ ਤਲਾਸ਼ੀ ਲਈ। ਪੁਲਿਸ ਨੇ ਛਾਣ ਫੂਕ ਸ਼ੁਰੂ ਕਰ ਦਿੱਤੀ। ਫਰਾਂਸ ਵਿੱਚ ਪੁਲਿਸ ਅਹਿਲਕਾਰ ਦੇ ਵੱਲੋਂ ਗੋਲੀ ਮਾਰ ਕੇ ਨੌਜਵਾਨ ਨੂੰ ਜਾਨੋਂ ਮਾਰਨ ਉਤੇ ਪੂਰੇ ਮੁਲਕ ਵਿੱਚ ਭਾਂਬੜ ਬਲ ਪਏ। ਫਰਾਂਸ ਵਿੱਚ ਸ਼ਮਾਲੀ ਅਫਰੀਕਾ ਦੀ ਨਸਲ ਦੇ ਇੱਕ ਨੌਜਵਾਨ ਦੀ ਪੁਲਿਸ ਦੀ ਗੋਲੀ ਨਾਲ ਹੋਣ ਵਾਲੀ ਮੌਤ ਕਰਕੇ ਪਿਛਲੇ 4 ਦਿਨਾਂ ਤੋਂ ਧੰਗੇ ਜਾਰੀ ਨੇ, ਜਿਨ੍ਹਾਂ ਨੂੰ ਕਾਬੂ ਕਰਨ ਲਈ 45,000 ਪੁਲਿਸ ਅਹਿਲਕਾਰ ਤਾਇਨਾਤ ਕਰ ਦਿੱਤੇ ਗਏ ਨੇ। ਰੋਇਟਰ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਦੰਗਿਆਂ ਵਿੱਚ ਕਈ ਇਮਾਰਤਾਂ ਤੇ ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ ਤੇ ਵੱਡੀਆਂ ਹੱਟੀਆਂ ਨੂੰ ਲੁੱਟ ਲਿਆ ਗਿਆ ਹੈ। ਚੇਤਾ ਰਵੇ ਕਿ 28 ਜੂਨ ਨੂੰ ਪੈਰਿਸ ਵਿੱਚ ਟ੍ਰੈਫਿਕ ਸਟਾਪ ਦੌਰਾਨ ਪੁਲਿਸ ਵੱਲੋਂ 17 ਸਾਲ ਦੇ ਇੱਕ ਅਫਰੀਕੀ ਨੌਜਵਾਨ ਨੂੰ ਪੁਲਿਸ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕਤਲ ਤੋਂ ਬਾਅਦ ਉਸੇ ਵੇਲੇ ਪੂਰੇ ਮੁਲਕ ਵਿੱਚ ਭੰਡੀ ਖਰਾਬੀ ਫੈਲ ਗਈ। ਮਿਲਦੇ ਹਾਂ ਫਿਰ, ਰੱਬ ਰਾਖਾ।